ਪੰਜਾਬੀ ਰੇਡੀਓ ਜੋ ਸੁਣ ਰਿਹਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਅੱਜ ਦਿਨ ਸ਼ੁੱਕਰਵਾਰ ਖਬਰ ਤੇ ਨਜ਼ਰ ਪ੍ਰੋਗਰਾਮ ਹੈ। ਸਾਡੇ ਨਾਲ ਹੋਣਗੇ ਬਲਤੇਜ ਪੰਨੋ ਜੀ, ਦੱਸਣਗੇ ਭਾਰਤ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ, ਜੁੱਬਾ ਸਿਟੀ ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਪਾਵਲਰ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ, ਜੱਸੀ ਗਿੱਲ, ਤਰਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਨਵਜੋਤ ਸਿੱਧੂ ਦੀ ਗੱਲ ਕਰਦੇ ਹਾਂ ਜੀ। ਨਵਜੋਤ ਸਿੱਧੂ ਦੇ ਮਾਮਲੇ ਦੇ ਵਿੱਚ ਕੈਪਟਨ ਨੇ ਚੁੱਪ ਤੋੜੀ। ਦੇਖੋ ਜੀ, ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਗੱਲ ਜਿਹੜੀ ਕਹੀ ਆ ਕਿ ਮੈਨੂੰ ਜਿਹੜਾ ਅਦਾਲਤ ਦੇ ਉੱਤੇ ਭਰੋਸਾ ਆ ਔਰ ਜੋ ਵੀ ਫੈਸਲਾ ਹੋਊਗਾ ਉਹ ਠੀਕ ਹੈ। ਇਹਦੇ ਉੱਤੇ ਸਿਆਸਤ ਜਿਹੜੀ ਹੈ ਜੀ ਉਹ ਵੀ ਕਾਫੀ ਮੰਗ ਰਹੀ ਆ। ਨਵਜੋਤ ਸਿੱਧੂ ਨੇ ਇੱਕ ਕਿਹਾ ਜੀ ਕਿ ਮੇਰੇ ਮੋਢੇ ਜਿਹੜਾ ਉਹ ਮੇਰਾ ਭਾਰ ਚੁੱਕਣ ਦੇ ਵਾਸਤੇ ਮਜ਼ਬੂਤ ਨੇ। ਉਹਨਾਂ ਨੇ ਪੁੱਛਿਆ ਗਿਆ ਜੀ ਕਿ ਪੰਜਾਬ ਸਰਕਾਰ ਨੇ ਜਿਹੜਾ ਸਟੈਂਡ ਲਿਆ ਉਹਦੇ ਬਾਰੇ ਤੋਂ ਕਹਿੰਦੇ ਮੁੱਖ ਮੰਤਰੀ ਹੀ ਇਹਦਾ ਜਵਾਬ ਜਿਹੜਾ ਜੀ ਉਹ ਦੇ ਸਕਦੇ ਆ। ਇਹ ਮਾਮਲਾ ਰਾਜਨੀਤਿਕ ਰੰਗਤ ਵੀ ਕਾਫੀ ਜਿਹੜੀ ਉਹ ਧਾਰ ਰਿਹਾ ਔਰ ਇਹਦੇ ਉੱਤੇ ਜਵਾਬ ਜਿਹੜਾ ਜੀ ਉਹ ਦਿੱਤਾ ਮੁੱਖ ਮੰਤਰੀ ਹੋਰਾਂ ਨੇ ਵੀ। ਉਹਨਾਂ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਉੱਤੇ ਕੋਈ ਰਾਜਨੀਤੀ ਨਹੀਂ ਖੇਡ ਰਹੇ ਔਰ ਇਹ ਵੀ ਕਿਹਾ ਕਿ 30 ਸਾਲ ਪਹਿਲਾਂ ਇਹ ਕੇਸ ਦਰਜ ਹੋਇਆ ਸੀਗਾ। ਪਹਿਲਾਂ ਟਰਾਇਲ ਕੋਰਟ ਚੱਲਿਆ, ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਸਟੈਂਡ ਦੋਵਾਂ ਅਦਾਲਤਾਂ ਦੇ ਵਿੱਚ ਇੱਕੋ ਜਿਹਾ ਰਿਹਾ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਉਹ ਚਲੇ ਗਿਆ। ਇਸ ਕਰਕੇ ਕੋਈ ਨਵੀਂ ਗਵਾਹੀ ਪੰਜਾਬ ਸਰਕਾਰ ਨੇ ਜਿਹੜੀ ਹੈ ਜੀ ਇਸ ਮਾਮਲੇ ਦੇ ਉੱਤੇ ਨਹੀਂ ਦਿੱਤੀ। ਉਹਨਾਂ ਕਿਹਾ ਜੇ ਪੰਜਾਬ ਸਰਕਾਰ ਆਪਣਾ ਸਟੈਂਡ ਬਦਲਦੀ ਤਾਂ ਲੋਕ ਸਾਨੂੰ ਪੁੱਛਣਗੇ ਕਿ ਅਸੀਂ ਹੁਣ ਝੂਠ ਬੋਲ ਰਹੇ ਹਾਂ ਜਾਂ ਪਹਿਲਾਂ ਝੂਠ ਜਿਹੜਾ ਜੀ ਉਹ ਬੋਲਦੇ ਸੀਗੇ। ਮੁੱਖ ਮੰਤਰੀ ਹੋਰਾਂ ਨੇ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਖੇਡਾਂ ਦੇ ਵਿੱਚ 30 ਸਾਲ ਦੀ ਸੇਵਾ ਜਿਹੜੀ ਸਮਾਜ ਨੂੰ ਸੇਵਾ ਉਹਨਾਂ ਦੀ ਹੈ ਉਹਦਾ ਅਦਾਲਤ ਜਿਹੜਾ ਜੀ ਜ਼ਰੂਰ ਧਿਆਨ ਦੀ। ਪਰ ਕਿਤੇ ਨਾ ਕਿਤੇ ਇਹ ਵੀ ਜਿਹੜੀਆਂ ਦੀ ਅਟਕਲਾਂ ਵੱਡੇ ਪੱਧਰ ਦੇ ਉੱਤੇ ਚੱਲ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜਾ ਦੀ ਕੁਛ ਸਖਤ ਬਿਆਨਬਾਜ਼ੀ ਪਿਛਲੇ ਦਿਨਾਂ ਤੋਂ ਜਿਹੜੀ ਦੀ ਉਹ ਕਰਕੇ ਜਿਹਦੇ ਵਿੱਚ ਉਹਨਾਂ ਖਾਸ ਤੌਰ ਦੇ ਉੱਤੇ ਥਾਂ ਥਾਂ ਦੇ ਉੱਤੇ ਜਿਹੜਾ ਜੀ ਬੋਲਿਆ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਤੇ ਜਿਹੜਾ ਜੀ ਉਹ ਲਿਆ ਜਾਣਾ ਚਾਹੀਦਾ ਐਕਸ਼ਨ ਸਰਕਾਰ ਦੇ ਵੱਲੋਂ ਔਰ ਉਹ ਮਿਲੇ ਹੋਣ ਦਾ ਇਸ਼ਾਰਾ ਵੀ ਗੁੱਝੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਕਰਦੇ ਰਹੇ। ਇਹ ਕਾਰਨ ਵੀ ਹੈ ਔਰ ਦੂਸਰਾ ਕਾਰਨ ਜਿਹੜਾ ਜੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਤੁਰੰਤ ਇਹਦੇ ਉੱਤੇ ਕਾਰਵਾਈ ਜਿਹੜੀ ਜੀ ਉਹ ਸ਼ੁਰੂ ਹੋ ਜਾਣੀ। ਇਹ ਉਦੋਂ ਹੀ ਹੋਈ ਆ ਜਦੋਂ ਨਰਿੰਦਰ ਮੋਦੀ ਜਿਹੜੇ ਪ੍ਰਧਾਨ ਮੰਤਰੀ ਨੇ ਜੀ ਉਹਨਾਂ ਨੂੰ ਭੰਡਿਆ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਾਂਗਰਸ ਦੇ ਸੈਸ਼ਨ ਦੇ ਵਿੱਚ ਔਰ ਇਸ ਕਰਕੇ ਜਿਹੜਾ ਜੀ ਇਹਦੇ ਪਿੱਛੇ ਰਾਜਨੀਤੀ ਤੋਂ ਵੀ ਇਨਕਾਰ ਜਿਹੜਾ ਜੀ ਉਹ ਨਹੀਂ ਕੀਤਾ ਜਾ ਸਕਦਾ। ਜੀ ਬਿਲਕੁਲ ਹੀ। ਜਿਹੜੇ ਕੇਸ ਆ ਉਹ ਇੰਨਾ ਚਿਰ ਦੱਬ ਕੇ ਰੱਖੇ ਜਾਂਦੇ ਆ ਪਰ ਜਦੋਂ ਫਿਰ ਆਪਣੇ ਤੇ ਆਉਂਦੇ ਆ ਤਾਂ ਉਹ ਕੱਢ ਲਏ ਜਾਂਦੇ ਆ। ਤੇ ਅੱਗੇ ਮੋਦੀ ਦੇ ਮੌਨ ਵਰਤ ਦੀ ਜੇ ਗੱਲ ਕਰੀਏ ਤਾਂ ਉਸਨੇ ਵੀ 2 ਘਟਨਾਵਾਂ ਤੋਂ ਬਾਅਦ ਬੋਲਣਾ ਸ਼ੁਰੂ ਕੀਤਾ। ਬਿਲਕੁਲ ਜੀ, ਐਕਚੁਅਲੀ ਇਹ ਤਾਂ ਤੁਸੀਂ ਕਹਿ ਲਓ ਕਿ ਬਹੁਤ ਦੇਰ ਤੋਂ ਬਾਅਦ ਜਿਹੜਾ ਜੀ ਉਹ ਸੁੱਟਿਆ। ਜਿੰਨਾ ਰੌਲਾ ਜਿਹੜਾ ਜੀ ਉਹ ਪਿਆ ਹੋਇਆ ਇਹਨਾਂ 2 ਕੇਸਾਂ ਨੂੰ ਜਿਹੜਾ ਜੀ ਉਹ ਲੈ ਕੇ ਨਰਿੰਦਰ ਮੋਦੀ ਜਿਹੜੇ ਪ੍ਰਧਾਨ ਮੰਤਰੀ ਨੇ ਜੀ ਉਹਨਾਂ ਨੇ ਇਹ ਗੱਲ ਇੱਕ ਸਮਾਗਮ ਦੇ ਵਿੱਚ ਬੋਲਦਿਆਂ ਹੋਇਆ ਜਿਹੜੀ ਕਹੀ ਕਿ ਜਿਹੜੀਆਂ ਇਹ ਬੱਚੀਆਂ ਦੇ ਨਾਲ ਇਹ ਹੋਇਆ ਇਹਨਾਂ ਨੂੰ ਇਨਸਾਫ ਜਿਹੜਾ ਜੀ ਉਹ ਜ਼ਰੂਰ ਮਿਲੂਗਾ। ਉਦੋਂ ਬਾਅਦ ਫਿਰ ਤੁਸੀਂ ਇਹ ਦੇਖੋ ਕਿ ਜਿਹੜੇ ਚੱਕਰ ਸੀਗਾ ਕਾਨੂੰਨ ਦਾ ਉਹ ਗਿਣਨਾ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਸ਼ੁਰੂ ਹੋਇਆ। ਇੱਥੋਂ ਤੱਕ ਉੱਤਰ ਪ੍ਰਦੇਸ਼ ਦੀ ਗੱਲ ਹੈ, ਉਨਾਵ ਦੇ ਵਿੱਚ ਜੁੜੇ 3 ਮਾਮਲਿਆਂ 'ਚ CBI ਦੀ ਜਾਂਚ ਇਸ ਵਾਸਤੇ 5 ਘੰਟਿਆਂ ਤੋਂ ਬਾਅਦ CBI ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਇਸ ਮਾਮਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਸੈਂਗਰ ਇਹਨੂੰ ਹਿਰਾਸਤ ਦੇ ਵਿੱਚ ਜਿਹੜਾ ਜੀ ਇਹ ਲਿਆ ਗਿਆ। ਇਲਾਹਾਬਾਦ ਹਾਈ ਕੋਰਟ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ ਜੀ। ਇਹਨੂੰ ਨਹੀਂ ਤਾਂ ਅਦਰਵਾਈਜ਼ ਉਹ ਤਾਂ ਜਿਹੜਾ ਜੀ ਉਹ ਸੜਕਾਂ ਦੇ ਉੱਤੇ ਆਕੜਦਾ ਫਿਰਦਾ ਸੀਗਾ। ਇਲਾਹਾਬਾਦ ਹਾਈ ਕੋਰਟ ਨੇ ਵਿਧਾਇਕ ਨੂੰ ਫੌਰਨ ਗ੍ਰਿਫਤਾਰ ਕਰਨ ਦਾ ਆਦੇਸ਼ ਜਿਹੜਾ ਜੀ ਉਹ ਦਿੱਤਾ ਔਰ 17 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਹਨੂੰ ਗ੍ਰਿਫਤਾਰ ਜਿਹੜਾ ਜੀ ਉਹ ਕਰ ਲਿਆ ਗਿਆ। ਇਹ ਵੀ ਕਿਹਾ ਜਾ ਰਿਹਾ ਜੀ ਕਿ ਇੱਥੇ ਮਾਖੀ ਪਿੰਡ ਜਿਹੜਾ ਉਨਾਓ ਦਾ ਹੈ 12,000 ਦੇ ਕਰੀਬ ਇਹਦੀ ਆਬਾਦੀ ਆ। ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕੁਲਦੀਪ ਸੈਂਗਰ
ਤੇ ਜਿਹੜੀ ਲੜਕੀ ਦੇ ਨਾਲ ਜਿਹੜਾ ਰੇਪ ਹੋਇਆ ਜੀ ਉਹ ਇਸੇ ਪਿੰਡ ਦੇ ਨੇ। ਦੋਨਾਂ ਦੇ ਘਰਾਂ ਦੇ ਵਿੱਚ ਕੋਈ 100 ਮੀਟਰ ਦੀ ਦੂਰੀ ਆ। 200 ਮੀਟਰ ਦੂਰ ਚੌਰਾਹਾ ਜਿੱਥੇ 3 ਅਪ੍ਰੈਲ ਦੀ ਸ਼ਾਮ ਨੂੰ ਇਸ ਪੀੜਤ ਲੜਕੀ ਦੇ ਪਿਓ ਨੂੰ ਕੁੱਟਿਆ ਗਿਆ ਬਹੁਤ ਬੁਰੇ ਤਰੀਕੇ ਦੇ ਨਾਲ, ਔਰ ਉਹਨੂੰ ਪਿੰਡ ਦੇ ਵਿੱਚ ਜਿਹੜਾ ਜੀ ਉਹ ਘੁਮਾਇਆ ਗਿਆ। ਤੁਸੀਂ ਦੇਖੋ ਰੌਲਾ ਤਾਂ ਜਿੰਨਾ ਮਰਜ਼ੀ ਜਿਹੜਾ ਵੀ ਪਈ ਜਾਵੇ, ਜਿਨ੍ਹਾਂ ਨੇ ਸਾਰਾ ਕੁਛ ਦੇਖਿਆ ਕੋਈ ਮੂਹਰੇ ਆ ਕੇ ਨਾਮ ਲੈਣ ਦੇ ਵਾਸਤੇ ਅਜੇ ਵੀ ਤਿਆਰ ਜਿਹੜਾ ਉਹ ਨਹੀਂ ਗਾ। ਤੇ ਦੂਜੇ ਪਾਸੇ ਕਠੂਆ ਵਾਲੀ ਸਾਈਡ ਦੇ ਉੱਤੇ ਜਿਹੜਾ ਜੀ ਉਹ ਚੱਲਦੀ ਹੈ, ਉੱਥੇ ਜਿਹੜੀ 8 ਸਾਲ ਦੀ ਇਹ ਬੱਚੀ ਜਿਹੜੀ ਰਹਿੰਦੀ ਸੀਗੀ ਇੱਥੇ, ਇਸ ਪਿੰਡ ਦੇ ਵਿੱਚ ਦਹਿਸ਼ਤ ਦਾ ਬਹੁਤ ਮਾਹੌਲ ਹੈ ਜੀ। ਗਲੀਆਂ ਸੁੰਨੀਆਂ ਪਈਆਂ ਨੇ, ਕੁਛ ਘਰ ਜਿਹੜੇ ਆਬਾਦ ਨੇ, ਉੱਥੇ ਕੁਛ ਬੱਚੇ ਜਾਂ ਔਰਤਾਂ ਜਿਹੜੀਆਂ ਉਹ ਦਿਸਦੀਆਂ ਨੇ। ਇਹ ਜਿਹੜਾ ਬੱਚੀ ਦਾ ਪਰਿਵਾਰ ਸੀਗਾ ਉਹ ਆਪਣਾ ਘਰ ਜਿਹੜਾ ਜੱਦੀ ਘਰ ਸੀਗਾ ਜੀ ਉਹ ਛੱਡ ਗਿਆ ਉੱਥੋਂ, ਉਸ ਪਿੰਡ ਦੇ ਵਿੱਚੋਂ ਜਿਹੜਾ ਜੀ ਉਹ ਚਲੇ ਗਿਆ। ਪਿੰਡ ਦੇ ਕੁਛ ਲੋਕ ਜਿਨ੍ਹਾਂ ਦੇ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਆ ਉਹ ਜੇਲ੍ਹ ਦੇ ਵਿੱਚ ਨੇ। ਬਾਕੀ ਲੋਕ ਜਿਹੜੇ ਆ ਉਹ ਧਰਨੇ ਦੇ ਉੱਤੇ ਜਿਹੜੇ ਆ ਉਹ ਬੈਠੇ ਹੋਏ ਆ। ਔਰ ਜਿਹੜਾ ਜੀ 8 ਸਾਲ ਦੀ ਬੱਚੀ ਦੀ ਹੱਤਿਆ ਤੋਂ ਭੜਕੇ ਲੋਕ ਜਿਹੜੀਆਂ ਉਹ ਹੋ ਰਹੀਆਂ ਨੇ। ਬੇਸ਼ੱਕ ਪ੍ਰਧਾਨ ਮੰਤਰੀ ਨੇ ਜਿਹੜਾ ਦੀ ਬਿਆਨ ਦਿੱਤਾ, ਉੱਧਰ ਜਿਹੜੇ ਇੱਕ ਬਿਆਨ ਜਿਹੜਾ ਦੀ ਆਇਆ ਦੂਸਰਾ ਮਹਿਲਾ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਹੋਰਾਂ ਦਾ, ਉਹਨਾਂ ਨੇ ਇਹ ਕਿਹਾ ਕਿ ਜਿਹੜਾ ਪੋਕਸੋ ਕਾਨੂੰਨ ਹੈ ਜਿਹੜਾ ਬੱਚਿਆਂ ਦੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਾਸਤੇ ਜਿਹੜਾ ਸੀਗਾ, ਉਹਦੇ ਵਿੱਚ ਸੋਧ ਕੀਤੀ ਜਾਊਗੀ। 12 ਸਾਲ ਤੋਂ ਘੱਟ ਉਮਰ ਦੀ ਬੱਚੀ ਦੇ ਨਾਲ ਜੇ ਇਸ ਤਰ੍ਹਾਂ ਦੀ ਘਟਨਾ ਜਿਹੜੀ ਵਾਪਰਦੀ ਆ ਉਹਦੇ ਵਿੱਚ ਫਾਂਸੀ ਜਿਹੜਾ ਦੀ ਦਿੱਤੀ ਜਾਊਗੀ। ਇਹਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਜਿਹੜਾ ਦੀ ਹੋਰ ਉਹ ਜੁੜਦਾ, ਉਹ ਇਹ ਕਿ ਜੰਮੂ ਕਸ਼ਮੀਰ ਦੇ ਉੱਤੇ ਕਾਨੂੰਨ ਲਾਗੂ ਨਹੀਂ ਹੋ ਸਕਣਾ। ਇਹ ਉੱਥੋਂ ਦੀ ਜਿਹੜੀ ਵਿਧਾਨ ਸਭਾ ਆ ਉਹਨੂੰ ਪਹਿਲਾਂ ਜਿਹੜਾ ਦੀ ਉਹ ਪਾਸ ਕਰਨਾ ਪਊਗਾ, ਤਾਂ ਕਰਕੇ ਤਾਂ ਉਸ ਤੋਂ ਬਾਅਦ ਜਿਹੜਾ ਜੀ ਉੱਥੇ ਲਾਗੂ ਹੋ ਸਕੂਗਾ। ਪਰ ਬਿਆਨ ਦੇਣ ਵਾਲਿਆਂ ਨੇ ਬਿਆਨ ਜਿਹੜਾ ਜੀ ਉਹ ਦੇ ਦਿੱਤਾ ਜੀ। ਤੇ ਅੱਗੇ ਗੱਲ ਕਰਦੇ ਜੀ ਜੰਮੂ ਕਸ਼ਮੀਰ ਦੀ, ਉੱਥੇ ਕਠੂਆ ਵਾਲੇ ਮਾਮਲੇ ਵਿੱਚ ਭਾਜਪਾ ਦੇ 2 ਮੰਤਰੀਆਂ ਨੇ ਅਸਤੀਫੇ ਦਿੱਤੇ। ਬਿਲਕੁਲ ਜੀ, ਇਸ ਲਈ ਤੁਸੀਂ ਕਹ ਲਓ ਕਿ ਘਿਰ ਦੇ ਚੁਫੇਰਿਓ ਜਿਹੜਾ ਜਿੰਨੀ ਕੁ ਤੋਏ ਜਿਹੜੀ ਹੈ ਜੀ ਉਹ ਹੋ ਰਹੀ ਹੈ। ਔਰ ਇਹ 2 ਮੰਤਰੀ ਚੌਧਰੀ ਲਾਲ ਸਿੰਘ ਤੇ ਚੰਦਰ ਪ੍ਰਕਾਸ਼ ਗੁਪਤਾ, ਇਹ ਉਹੀ ਨੇ ਜੀ ਜਿਹੜੇ ਕਿ ਹਮਾਇਤੀ ਸਨ, ਜਿਹੜੇ ਵਕੀਲ ਵਗੈਰਾ ਇਹਨਾਂ ਗ੍ਰਿਫਤਾਰੀਆਂ ਦੇ ਵਿਰੋਧ ਦੇ ਵਿੱਚ ਜਿਹੜੇ ਉਹ ਖੜੇ ਸੀਗੇ, ਜੈ ਸ਼੍ਰੀ ਰਾਮ ਤੇ ਭਾਰਤ ਮਾਤਾ ਕੀ ਜੈ ਵਾਲੇ ਜਿਹੜੇ ਜੀ। ਔਰ 8 ਸਾਲਾਂ ਦੀ ਬੱਚੀ ਦੇ ਇਸ ਰੇਪ ਤੇ ਕਤਲ ਦੀ ਘਟਨਾ ਦੇ ਖਿਲਾਫ ਜਿਹੜਾ ਦੇਸ਼ ਭਰ ਦੇ ਵਿੱਚ ਤਿੱਖਾ ਰੋਹ ਹੋਇਆ। ਔਰ ਜਿਹੜੀ ਹੱਕ ਦੇ ਜਿਹੜੇ ਮੁਲਜ਼ਮ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਰੈਲੀ ਹੋਈ ਸੀ, ਉਹਦੇ ਵਿੱਚ ਇਹ ਦੋਨੋਂ ਸ਼ਾਮਲ ਸੀਗੇ ਜੀ। ਔਰ ਇਹਨਾਂ 2 ਮੰਤਰੀਆਂ ਦੇ ਉੱਤੇ ਪਏ ਦਬਾਅ ਕਰਕੇ ਹੁਣ ਜਿਹੜਾ ਜੀ ਇਹਨਾਂ ਨੇ ਆਪਣੇ ਅਸਤੀਫੇ ਜਿਹੜੇ ਭਾਜਪਾ ਸੂਬਾਈ ਪ੍ਰਧਾਨ ਨੂੰ ਜਿਹੜੇ ਆ ਉਹ ਦਿੱਤੇ ਆ। ਪ੍ਰਧਾਨ ਦਾ ਇਹ ਕਹਿਣਾ ਕਿ ਵਿਧਾਇਕ ਦਲ ਦੀ ਮੀਟਿੰਗ ਅਸਤੀਫਿਆਂ ਦੇ ਉੱਤੇ ਜਿਹੜਾ ਜੀ ਉਹ ਵਿਚਾਰ ਕੀਤਾ ਜਾਊਗਾ। ਔਰ ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਦੇ ਉਹਨਾਂ ਵਕੀਲਾਂ ਦੀ ਨਕੇਲ ਕੱਸਣ ਦੀ ਕਾਰਵਾਈ ਵੀ ਸ਼ੁਰੂ ਕੀਤੀ ਹੈ ਜੀ, ਜਿਹਦੇ ਵਿੱਚ ਜਿਨ੍ਹਾਂ 'ਚ ਇਸ ਮਾਮਲੇ ਦੇ ਮੁਲਜ਼ਮਾਂ ਨੂੰ ਬਚਾਉਣ ਦੇ ਵਾਸਤੇ ਅਦਾਲਤੀ ਪ੍ਰਕਿਰਿਆ ਜਿਹੜੀ ਆ ਉਹਦੇ ਵਿੱਚ ਅੜਿੱਕਾ ਡਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਸੀਗੀ। ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਆਪਣੇ ਤੌਰ ਦੇ ਉੱਤੇ ਕਾਰਵਾਈ ਕਰਦੇ ਆ ਭਾਰਤੀ ਬਾਰ ਕੌਂਸਲ ਸਣੇ ਵੱਖ-ਵੱਖ ਧਿਰਾਂ ਨੂੰ ਨੋਟਿਸ ਜਿਹੜੇ ਆ ਜੀ ਉਹ ਜਾਰੀ ਕੀਤੇ ਆ। ਦਿੱਲੀ ਹਾਈ ਕੋਰਟ ਨੇ ਆਪਣੇ ਤੌਰ ਤੇ ਕਾਰਵਾਈ 'ਚ ਮੀਡੀਆ ਨੂੰ ਕਿਸੇ ਵੀ ਢੰਗ ਨਾਲ ਮ੍ਰਿਤਕ ਬੱਚੀ ਦੀ ਸ਼ਨਾਖਤ ਜਿਹੜੀ ਹੈ ਜੀ ਉਹ ਜ਼ਾਹਰ ਕਰਨ ਤੋਂ ਰੋਕਿਆ ਹੈ ਜੀ ਕਿ ਇਸ ਤਰ੍ਹਾਂ ਕਰਨ ਵਾਲੇ ਮੀਡੀਆ ਅਦਾਰਿਆਂ ਨੂੰ ਜਿਹੜੀ ਜੀ ਉਹ ਸਮੂਹ ਲਿਸਨਰ ਜਿਹੜੇ ਨੇ ਉਹਨਾਂ ਨੂੰ ਵੀ ਹੈ ਠੀਕ ਹੈ ਉਹ ਭਾਵਕ ਹੋ ਕੇ ਜਿਹੜਾ ਜੀ ਇਸ ਬੱਚੀ ਦਾ ਨਾਮ ਤੇ ਤਸਵੀਰਾਂ ਜਿਹੜੀਆਂ ਜੀ ਉਹ ਸਾਂਝੀਆਂ ਕਰ ਰਹੇ ਨੇ, ਜੇ ਉਹ ਨਾ ਕੀਤੀਆਂ ਜਾਣ ਤੇ ਥੋੜਾ ਜਿਹੜਾ ਜੀ ਬੈਟਰ ਰਹੂਗਾ। ਅਸੀਂ ਵੇਖਾ ਵੇਖੀ ਕਈ ਵਾਰੀ ਜਿਹੜੇ ਨਾ ਜੀ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਅੱਗੇ ਤੋਂ ਅੱਗੇ ਜਿਹੜਾ ਜੀ ਉਹ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਇਹ ਬੇਹੱਦ ਇੱਕ ਭਾਵਕ ਮਾਮਲਾ ਹੈ। ਇਹ 8 ਸਾਲ ਦੀ ਬੱਚੀ ਦੇ ਨਾਲ ਜੁੜਿਆ ਹੋਇਆ ਮਾਮਲਾ, ਉਹਦਾ ਨਾਮ ਤੇ ਉਹਦੀ ਤਸਵੀਰ ਜਿਹੜੀ ਉਹ ਲਗਾਉਣੀ ਜਾਂ ਜ਼ਾਹਰ ਕਰਨੀ ਕਾਨੂੰਨਨ ਜਿਹੜਾ ਉਹ ਗਲਤ ਹੈ। ਚਲੋ ਜੇ ਬਾਹਰ ਵੀ ਤੁਸੀਂ ਬੈਠੇ ਹੋ ਤਾਂ ਇਸ ਚੀਜ਼ ਤੋਂ ਥੋੜਾ ਗੁਰੇਜ਼ ਕੀਤਾ ਜੀ। ਤੇ ਅੱਗੇ ਵਧਦੇ ਆ। ਹਾਂਜੀ, ਤੇ ਅੱਗੇ ਆਪਾਂ ਗਿੱਲ ਕਮਿਸ਼ਨ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੇ ਇੱਕ ਹੋਰ ਝੂਠੇ ਕੇਸ ਦਾ ਕਿੱਸਾ ਖੋਲਿਆ। ਕਿਉਂਕਿ ਮਹਿਤਾਬ ਸਿੰਘ ਗਿੱਲ ਕਮਿਸ਼ਨ ਜਿਹੜਾ ਬਣਾਇਆ ਗਿਆ ਸੀਗਾ ਜਦੋਂ ਸਰਕਾਰ ਬਣੀ ਆ, ਉਹਨੇ ਕਈ ਰਿਪੋਰਟਾਂ ਜਿਹੜੀਆਂ ਜੀ ਹੁਣ ਤੱਕ ਦਿੱਤੀਆਂ ਨੇ, ਜਿਹਦੇ ਵਿੱਚ ਵੱਖ-ਵੱਖ ਝੂਠੇ ਕੇਸਾਂ ਦੇ ਮਾਮਲੇ ਨੇ। ਜਿਹੜੀ ਇੱਕ ਰਿਪੋਰਟ ਹੁਣ ਜਿਹੜੀ ਆ ਉਹ ਦਿੱਤੀ ਆ,
ਉਹਦੇ ਵਿੱਚ ਬੜੀਆਂ ਕੁਝ ਅਹਿਮ ਚੀਜ਼ਾਂ ਨੇ ਜਿਹੜੀਆਂ ਦੇਖਣ ਵਾਲੀਆਂ ਨੇ। ਉਹ ਇੱਕ ਤਾਂ ਇਹ ਜਿਹੜੀ ਹੈਗੀ ਆ ਜੀ ਕਿ ਇਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਉੱਤੇ ਕੁਝ ਕੇਸ ਜਿਹੜੇ ਜੀ ਉਹ ਹੋਏ, ਉਹਨਾਂ ਨੂੰ ਗਲਤ ਜਿਹੜਾ ਜੀ ਉਹ ਕਿਹਾ ਗਿਆ, ਔਰ ਇਹਦੇ ਵਿੱਚ ਜਿਹੜੇ ਸ਼ਾਮਲ ਪੁਲਿਸ ਵਾਲੇ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਸਿਫਾਰਿਸ਼ ਜਿਹੜੀ ਆ ਉਹ ਕੀਤੀ ਗਈ ਆ। ਇੱਕ ਹੋਰ ਜਿਹੜਾ ਮਾਮਲਾ ਜਿਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਸਣੇ ਕੁਝ ਲੋਕਾਂ ਦੇ ਉੱਤੇ ਮਾਮਲਾ ਦਰਜ ਹੈ, ਇਹ ਵੀ ਆ। ਔਰ ਜਿਹੜਾ ਸਭ ਤੋਂ ਅਹਿਮ ਜਿਹੜਾ ਮਾਮਲਾ ਹੈ ਉਹ ਜਗਰਾਉਂ ਦੇ ਪਿੰਡ ਟੌਂਕੇ ਦੇ ਸੁਖਵਿੰਦਰ ਸਿੰਘ ਮਿੱਠੂ ਦਾ ਹੈ। ਇਹ ਮਾਮਲਾ ਉਹੀ ਹੈ ਜੀ ਜਿਹੜਾ ਜਿਹਦੀਆਂ ਤਾਰਾਂ ਕੈਨੇਡਾ ਦੇ ਨਾਲ ਜੁੜੀਆਂ ਨੇ। ਜਿਹੜੀ ਲੜਕੀ ਦੇ ਨਾਲ ਇਹਨੇ ਮਿੱਠੂ ਨੇ ਵਿਆਹ ਕਰਾਇਆ ਸੀ ਔਰ ਉਹਨੂੰ ਇੱਥੇ ਕਤਲ ਕਰਵਾ ਦਿੱਤਾ ਗਿਆ ਸੀਗਾ ਜੀ ਇੱਥੇ ਪੰਜਾਬ ਦੇ ਵਿੱਚ ਮਿੱਠੂ, ਕਿਉਂਕਿ ਇੱਕ 3 ਵੀਲਰ ਜਿਹੜਾ ਜੀ ਉਹ ਚਲਾਉਣ ਵਾਲਾ ਸੀਗਾ। ਇਸ ਮਾਮਲੇ ਦੇ ਵਿੱਚ ਜਿਹੜੀ ਹਵਾਲਗੀ ਆ ਉਹ ਨਹੀਂ ਹੋ ਸਕੀ ਅਜੇ ਤੱਕ ਜਿਹੜੇ ਲੋਕ ਸ਼ਾਮਲ ਸਨ ਜੀ ਇਸ ਕਤਲ ਦੇ ਪਿੱਛੇ। ਜਿਹੜਾ ਮਿੱਠੂ ਆ ਜੀ ਉਹਦੇ ਉੱਤੇ ਕਿੰਨੇ ਕੁ ਕੇਸ ਜਿਹੜੇ ਵੀ ਇੱਥੇ ਦਰਜ ਕੀਤੇ ਗਏ, ਪੁਲਿਸ ਦੇ 182 ਅਫਸਰ ਦੋਸ਼ੀ ਦੱਸੇ ਗਏ ਆ ਮਹਿਤਾਬ ਸਿੰਘ ਗਿੱਲ ਹੋਰਾਂ ਦੀ ਇਸ ਰਿਪੋਰਟ ਦੇ ਵਿੱਚ ਜਿਹੜੀ ਉਹਨਾਂ ਨੇ ਸੌਂਪੀ ਆ ਮੁੱਖ ਮੰਤਰੀ ਨੂੰ। ਇਹਦੇ ਵਿੱਚ ਕਿਹਾ ਗਿਆ ਕਿ ਮਿੱਠੂ ਨੇ ਕੈਨੇਡਾ ਨਿਵਾਸੀ ਜਿਹੜੀ ਆਪਣੀ ਪਤਨੀ ਸੀਗੀ ਜਿਹਨਾਂ ਉਹਨੇ ਵਿਆਹ ਕਰਾ ਲਿਆ ਸੀਗਾ, ਉਹਦੇ ਰਿਸ਼ਤੇਦਾਰਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਸੀਗੀ ਔਰ ਮਿੱਠੂ ਦੇ ਉੱਤੇ 8 ਝੂਠੇ ਪਰਚੇ ਜਿਹੜੇ ਵੀ ਉਹ ਦਰਜ ਕੀਤੇ ਗਏ। ਅਦਾਲਤ ਨੇ ਮਿੱਠੂ ਦੀ ਘਰਵਾਲੀ ਜਿਹੜੀ ਮਾਰ ਦਿੱਤੀ ਗਈ ਸੀ, ਉਹਦੀ ਮਾਮਾ ਤੇ ਕੁਝ ਪੁਲਿਸ ਕਰਮਚਾਰੀਆਂ ਨੂੰ ਕਤਲ ਦੇ ਕੇਸ ਦੇ ਵਿੱਚ ਦੋਸ਼ੀ ਠਹਿਰਾਇਆ ਸੀਗਾ ਔਰ ਸਾਰੇ ਜਿਹੜੇ 8 ਮਾਮਲੇ ਨੇ ਅਦਾਲਤ ਨੇ ਉਹਨੂੰ ਬਰੀ ਕੀਤੀ। ਇਹ ਜਿਹੜਾ ਕਮਿਸ਼ਨ ਆ ਉਹਨੇ ਮੰਨਿਆ ਕਿ ਮਿੱਠੂ ਨੂੰ ਝੂਠੇ ਕੇਸ ਦੇ ਵਿੱਚ ਫਸਾਉਣ ਤੇ ਉਹਦੇ ਤਰਫ ਤੋਂ ਆਪਣੀ ਪਤਨੀ ਤੇ ਰਿਸ਼ਤੇਦਾਰਾਂ ਦੇ ਵਿਰੁੱਧ ਕੀਤੀ ਗਈ ਸ਼ਿਕਾਇਤ ਨੂੰ ਵਾਪਸ ਕਰਵਾਉਣ ਦੀ ਕੋਸ਼ਿਸ਼ ਕਰਨ ਕਰਕੇ 182 ਪੁਲਿਸ ਅਧਿਕਾਰੀ ਜਿਹੜੇ ਉਹ ਦੋਸ਼ੀ ਨੇ ਜਿਹੜੀ ਆ ਕੀਤੀ ਆ। ਔਰ ਇਹ ਰਿਪੋਰਟ ਜਿਹੜੀ ਸੌਂਪੀ ਗਈ ਆ 240 ਮਾਮਲਿਆਂ ਦੇ ਵਿੱਚੋਂ 47 ਮਾਮਲਿਆਂ ਦੇ ਵਿੱਚ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ, ਜਦੋਂ ਕਿ 193 ਕੇਸ ਜਿਹੜੇ ਆ ਜੀ ਉਹ ਵੱਖੋ ਵੱਖਰੇ ਕਾਰਨਾਂ ਕਰਕੇ ਰੱਦ ਕੀਤੇ ਗਏ ਆ। ਇਸ ਕਮਿਸ਼ਨ ਦੇ ਕੋਲੇ ਹੁਣ ਤੱਕ 4350 ਦੇ ਕਰੀਬ ਸ਼ਿਕਾਇਤਾਂ ਜਿਹੜੀਆਂ ਜੀ ਉਹ ਆਈਆਂ ਨੇ। ਪਿਛਲੀ ਸਰਕਾਰ ਦੇ ਮੌਕੇ ਦੇ ਉੱਤੇ ਇਹ ਝੂਠੇ ਪਰਚੇ ਜਿਹੜੇ ਜੀ ਉਹ ਲੋਕਾਂ ਦੇ ਉੱਤੇ ਜੀ। ਅੱਗੇ ਗੱਲ ਕਰਦੇ ਹਾਂ ਜੀ ਕੈਪਟਨ ਤੇ ਸੁਨੀਲ ਜਾਖੜ ਦੀ ਸੁਲ੍ਹਾ ਕਰਾਉਣ ਦੇ ਯਤਨ। ਜੀ ਇਹ ਇਸ ਵੇਲੇ ਮਾਮਲਾ ਜਿਹੜਾ ਜੀ ਸਰਕਾਰ ਤੇ ਕਾਂਗਰਸ ਦੀ ਉਹ ਬਣ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਦੇ ਵਿਚਾਲੇ ਜਿਹੜਾ ਜੀ ਸੁਲ੍ਹਾ ਕਰਾਉਣ ਦੇ ਯਤਨ ਜਿਹੜੇ ਆ ਉਹ ਕੀਤੇ ਜਾ ਰਹੇ ਆ। ਅੱਜ ਦਾ ਦਿਨ ਬੜਾ ਅਹਿਮ ਰਹੂਗਾ ਜੀ। ਜੇ ਤਾਂ ਜਿਹੜਾ ਜੀ ਇਹ ਯਤਨ ਸਫਲ ਹੋ ਜਾਂਦੇ ਆ ਤਾਂ ਫਿਰ ਸੁਨੀਲ ਜਾਖੜ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹ ਜਲੰਧਰ ਦੇ ਵਿੱਚ ਡਾਕਟਰ BR ਅੰਬੇਦਕਰ ਹੋਰਾਂ ਦੇ ਜਯੰਤੀ ਸਮਾਗਮ ਦੇ ਵਿੱਚ ਅੱਜ ਸ਼ਾਮਲ ਹੋਣਗੇ। ਇਹਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਹੋਣਗੇ। ਜੇ ਤਾਂ ਦੋਵੇਂ ਜਿਹੜੇ ਵੀ ਇੱਥੇ ਚਲੇ ਜਾਂਦੇ ਆ ਫਿਰ ਤਾਂ ਪੰਜਾਬ ਵਜ਼ਾਰਤ ਦੇ ਵਿੱਚ ਵਾਧੇ ਵਾਲੀ ਗੱਲ ਵੀ ਕਹਾਣੀ ਜਿਹੜੀ ਅੱਗੇ ਤੁਰੇਗੀ, ਕਿਉਂਕਿ ਇੱਥੋਂ ਇਹ ਦੋਨੋਂ ਦਿੱਲੀ ਜਾ ਸਕਦੇ ਆ ਉੱਥੇ ਜਿਹੜਾ ਵੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਹੋਰਾਂ ਨੂੰ ਮਿਲਣ ਦੇ ਵਾਸਤੇ, ਤਾਂ ਕਿ ਪੰਜਾਬ ਮੰਤਰੀ ਮੰਡਲ ਦੇ ਵਿੱਚ ਵਾਧਾ ਜਿਹੜਾ ਜੀ ਇਹ ਕੀਤਾ ਜਾ ਸਕੇ। ਜੇ ਇੱਥੇ ਨਹੀਂ ਜਾਂਦੇ ਸੁਨੀਲ ਜਾਖੜ ਹੋਰੀ ਤਾਂ ਫਿਰ ਇਹ ਮਾਮਲਾ ਜਿਹੜਾ ਜੀ ਉਹ ਲੰਮਕ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਦੋ ਕਿਉਂਕਿ ਧੜੇ ਬੜੇ ਹੋਏ ਨੇ, ਜਿਹੜੇ ਮੁੱਖ ਮੰਤਰੀ ਹੋਰਾਂ ਵਾਲਾ ਧੜਾ ਹੈ ਜੀ ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਮਾਮਲੇ ਨੂੰ ਕਿਸੇ ਤਰੀਕੇ ਦੇ ਨਾਲ ਨਿਬੇੜ ਲਿਆ ਜਾਵੇ, ਇਸ ਤੋਂ ਅੱਗੇ ਨਾ ਵਧਿਆ ਜਾਵੇ। ਪਰ ਇੱਕ ਧੜਾ ਉਹ ਵੀ ਹੈ ਜਿਹੜਾ ਸੁਨੀਲ ਜਾਖੜ ਹੋਰਾਂ ਦੇ ਨਾਲ ਖੜਾ, ਉਹ ਇਹ ਕਹਿੰਦਾ ਜੀ ਕਿ ਇਹ ਸਮਾਂ ਨਹੀਂ ਹੈ ਕਿ ਤੁਰੰਤ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਪੈਕਅਪ ਜਿਹੜਾ ਜੀ ਕਰ ਲਿਆ ਜਾਵੇ। ਇਸ ਧੜੇ ਦਾ ਇਹ ਜਿਹੜਾ ਜੀ ਮੰਨਣਾ ਹੈ ਕਿ ਜਿਹੜੀਆਂ ਕੁਝ ਮੰਗਾਂ ਸਮੇਂ ਦੇ ਉੱਤੇ ਰੱਖਦੇ ਰਹੇ ਆ ਕਾਂਗਰਸ ਦੇ ਪ੍ਰਧਾਨ ਜਾਂ MLA, ਉਹ ਮੰਨਣ ਦੀ ਗੱਲ ਜਿਹੜੀ ਹੈ ਜੀ ਉਹ ਪਹਿਲਾਂ ਕੀਤੀ ਜਾਵੇ, ਕਿਉਂਕਿ ਜਿਸ ਟਾਈਮ ਇਹ ਸਾਰਾ ਖਿਲਾਰਾ ਜਿਹੜਾ ਜੀ ਉਹ ਪਿਆ ਹੈ ਸੁਨੀਲ ਜਾਖੜ ਹੋਰਾਂ ਨੂੰ ਮਿਲੇ ਨਹੀਂ, ਕੈਪਟਨ ਅਮਰਿੰਦਰ ਸਿੰਘ ਹੋਰੀ ਇੰਤਜ਼ਾਰ ਕਰਾਉਂਦੇ ਰਹੇ ਜਾਂ ਫਿਰ ਉਹਨਾਂ ਦੇ ਮੋਬਾਇਲ ਫੋਨ ਵਾਲੀ ਜਿਹੜੀ ਗੱਲ ਸੀ ਉਹ ਇਹ ਮਾਮਲਾ ਲੈ ਕੇ ਗਏ ਸੀਗੇ ਕਿ ਇੱਕ ਆਫਿਸਰ ਉਹ ਜਿਹੜਾ ਬਠਿੰਡਾ ਰੇਂਜ ਦੇ ਵਿੱਚ ਲਾਏ ਗਏ ਸਨ ਮੁਖਵਿੰਦਰ ਸਿੰਘ ਚੀਨਾ ਹੋਰੀ, ਉਹਨਾਂ ਦਾ ਤਬਾਦਲਾ ਕਿਉਂ ਕੀਤਾ ਗਿਆ, ਕਿਉਂਕਿ ਚਰਚਾ ਵੱਡੇ ਪੱਧਰ ਦੇ ਉੱਤੇ ਇਹੀ ਹੈ ਜੀ ਕਿ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕਹੇ ਦੇ ਉੱਤੇ ਤਬਾਦਲਾ ਜਿਹੜਾ ਜੀ ਉਹ ਕੀਤਾ ਗਿਆ। ਹੁਣ ਅੱਜ ਦਾ ਦਿਨ ਬੜਾ ਅਹਿਮ ਰਹੂਗਾ ਜੀ। ਜੇ ਤਾਂ ਜਾਖੜ ਸਾਹਿਬ ਉੱਥੇ ਜਲੰਧਰ ਚਲੇ ਜਾਂਦੇ ਆ ਤਾਂ ਫਿਰ ਇਹ ਸਮਝਿਆ ਜਾਊਗਾ ਕਿ ਇਹ ਮਾਮਲਾ ਨਜਿੱਠ ਲਿਆ ਗਿਆ, ਔਰ ਜੇ ਨਹੀਂ ਜਾਂਦੇ ਤਾਂ ਫਿਰ ਇੰਨਾ ਜ਼ਰੂਰ ਆ ਜੀ ਕਿ ਫਿਰ ਇਹ ਲੜਾਈ ਜਿਹੜੀ ਹੈ ਜੀ ਇੱਕ ਨਵੇਂ ਦੌਰ ਦੇ ਵਿੱਚ ਦਾਖਲ ਜੀ, ਤੇ ਹੋਰ ਲੀਡਰ ਤੇ ਧੜੇਬੰਦੀ ਹੋਰ ਪੈਦਾ ਹੋਊਗੀ।
ਅੱਗੇ ਪੰਜਾਬ ਦੇ ਵਿੱਚ ਜਿਹੜੀ ਇਹ ਫਿਲਮ ਹੈਗੀ ਆ ਹਰਿਆਣਾ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਿਤੇ ਵੀ ਰਿਲੀਜ਼ ਨਹੀਂ ਹੋਈ? ਬਿਲਕੁਲ ਜੀ, ਕਿਤੇ ਵੀ ਇਹ ਫਿਲਮ ਜਿਹੜੀ ਹੈ ਜੀ ਉਹ ਨਹੀਂ, ਨਾ ਹਰਿਆਣੇ ਦੇ ਵਿੱਚ, ਨਾ ਚੰਡੀਗੜ੍ਹ ਦੇ ਵਿੱਚ, ਦਿੱਲੀ ਦੇ ਵਿੱਚ ਵੀ ਇਹ ਫਿਲਮ ਜਿਹੜੀ ਹੈ ਜੀ ਉਹ ਨਹੀਂ ਲੱਗੀ। ਜੇ ਸਰਚ ਨੈਟ ਦੇ ਉੱਤੇ ਕਰੀਏ ਤਾਂ ਇੱਕ ਗੁਜਰਾਤ ਦੇ ਵਿੱਚ ਥੀਏਟਰ ਆ, ਉੱਥੇ ਲੱਗਣ ਦੀ ਗੱਲ ਜਿਹੜੀ ਹੈ ਜੀ ਜ਼ਰੂਰ ਸਾਹਮਣੇ ਆਉਂਦੀ ਹੈ। ਵਿਦੇਸ਼ਾਂ ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਆ ਜਾਂ ਨਹੀਂ, ਇਹਦਾ ਨਹੀਂ ਜਿਹੜਾ ਜੀ ਉਹ ਪਤਾ ਹੈ, ਤੁਸੀਂ ਬੈਟਰ ਦੱਸ ਸਕਦੇ ਹੋ। ਇੱਥੇ ਜਿਹੜਾ ਜੀ ਇਹ ਰਿਲੀਜ਼ ਨਹੀਂ ਹੋਈ ਕਿਸੇ ਜਗ੍ਹਾ ਦੇ ਉੱਤੇ, ਹਾਲਾਂਕਿ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਸੀਗੀਆਂ ਉਹ ਇਸ ਫਿਲਮ ਦੇ ਵਿਰੋਧ ਦੇ ਵਿੱਚ ਸੜਕਾਂ ਦੇ ਉੱਤੇ ਜਿਹੜੀਆਂ ਸੀਗੀਆਂ ਉਹ ਉਤਰੀਆਂ ਰਹੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਠੱਲਣ ਦੇ ਵਾਸਤੇ ਯਤਨਾਂ ਦੇ ਵਿੱਚ ਜਿਹੜਾ ਜੀ ਉਹ ਲੱਗੀ ਰਹੀ। ਇਹਨਾਂ ਹੀ ਯਤਨਾਂ ਦੇ ਤਹਿਤ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰੇ ਨੇ, ਵਿਦਿਅਕ ਅਦਾਰੇ, ਉਹ ਰੋਸ ਵਜੋਂ ਬੰਦ ਰੱਖੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੂੰ ਕਾਲੀਆਂ ਪੱਗਾਂ ਜਿਹੜੀਆਂ ਜੀ ਉਹ ਬੰਨ ਕੇ ਆਉਣ ਦੇ ਵਾਸਤੇ ਕਿਹਾ ਗਿਆ, ਔਰ ਉਹਨਾਂ ਨੇ ਕਾਲੀਆਂ ਪੱਗਾਂ ਜਿਹੜੀਆਂ ਸੀਗੀਆਂ ਉਹ ਬੰਨੀਆਂ। ਕਈ ਜਗ੍ਹਾ ਦੇ ਉੱਤੇ ਰੋਸ ਮਾਰਚ ਜਿਹੜੇ ਜੀ ਉਹ ਹੋਏ। ਹੁਣ ਸਵਾਲ ਜਿਹੜਾ ਨਾ ਜੀ ਸਭ ਤੋਂ ਵੱਡਾ ਇਹ ਉੱਠ ਕੇ ਸਾਹਮਣੇ ਜਿਹੜਾ ਆ ਰਿਹਾ ਹੈ ਕਿ ਸਿੱਕਾਂ ਨੂੰ ਤਾਂ ਜਿਹੜਾ ਜੀ ਉਹ ਛੇਕ ਦਿੱਤਾ ਪੰਥ ਦੇ ਵਿੱਚੋਂ, ਪਰ ਉਸ ਕਮੇਟੀ ਦਾ ਕੀ ਬਣਿਆ ਜਿਹੜੀ ਕਮੇਟੀ ਨੇ ਸਹੀ ਪਾਈ ਸੀ ਕਿ ਇਹ ਫਿਲਮ ਠੀਕ ਹੈ ਔਰ ਇਹਨੂੰ ਪਰਮਿਸ਼ਨ ਮਿਲ ਜਾਣੀ ਚਾਹੀਦੀ ਹੈ? ਕੀ ਉਸ ਕਮੇਟੀ ਨੂੰ ਵੀ ਕੋਈ ਸੱਦੂਗਾ, ਉਹਨੂੰ ਵੀ ਕੋਈ ਪੁੱਛੂਗਾ? ਜਾਂ ਜਿਵੇਂ ਜਗੀਰ ਕੌਰ ਹੋਰਾਂ ਵਰਗੇ ਜਿਹੜੇ ਕੁਛ ਆਗੂ ਬਣਦੇ ਨੇ ਉਹ ਇਹਦਾ ਟ੍ਰੇਲਰ ਫਿਲਮ ਦਾ ਰਿਲੀਜ਼ ਕਰਦੇ ਫਿਰਦੇ ਸੀ, ਕੀ ਉਹਨਾਂ ਨੂੰ ਵੀ ਜਿਹੜਾ ਜੀ ਉਹ ਸੱਦ ਕੇ ਕੋਈ ਪੁੱਛਿਆ ਜਾਊਗਾ? ਜਾਂ ਫਿਰ ਸਿੱਕਾਂ ਨੂੰ ਜਿਵੇਂ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ, ਛੇਕਣ ਤੋਂ ਬਾਅਦ ਇਹ ਸਮਝ ਰਹੇ ਨੇ ਕਿ ਉਹ ਸਾਰਾ ਕੁਛ ਜਿਹੜਾ ਜੀ ਉਹ ਠੱਪ ਹੋ ਗਿਆ। ਪਰ ਇਹ ਜਿਹੜੇ ਜੀ ਸਵਾਲ ਵੱਡੇ ਹੋ ਕੇ ਜਿਹੜੇ ਉਹ ਸਾਹਮਣੇ ਆ ਰਹੇ ਨੇ। ਔਰ ਸੈਕੰਡ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਹੈ ਜੀ ਉਹ ਸੋਮਵਾਰ ਨੂੰ ਹੋਊਗੀ, ਉਹਦੇ ਉੱਤੇ ਵੀ ਜਿਹੜੀ ਉਹ ਨਿਗਾਹ ਲੱਗੀ ਰਹੂਗੀ ਕਿ ਸੁਪਰੀਮ ਕੋਰਟ ਇਸ ਮਾਮਲੇ ਦੇ ਉੱਤੇ ਕੀ ਕਰਦੀ ਹੈ। ਵੈਸੇ ਸੁਪਰੀਮ ਕੋਰਟ ਤੋਂ ਟੈਕਨੀਕਲੀ ਦੇਖਿਆ ਜਾਵੇ ਤਾਂ ਉਹ ਆਪਣਾ ਫੈਸਲਾ ਉਲੱਦੂਗੀ ਨਹੀਂ, ਕਿਉਂਕਿ ਤਕਨੀਕੀ ਆਧਾਰ ਦੇ ਉੱਤੇ ਜੇ ਗੱਲ ਕੀਤੀ ਜਾਵੇ ਤਾਂ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਉਹ ਬਾਕੀ ਫਿਲਮਾਂ ਵਾਂਗ ਹੈ ਵੀ ਜੇ ਸੈਂਸਰ ਬੋਰਡ ਨੇ ਪਾਸ ਕਰ ਦਿੱਤੀ ਹੈ ਤੇ ਫਿਰ ਉਹਦੇ ਉੱਤੇ ਨਹੀਂ ਜੀ। ਤੇ ਅੱਗੇ ਆਸਾਰਾਮ ਦੀ ਜੇ ਗੱਲ ਕਰੀਏ ਤਾਂ ਉਸ ਇੱਕ ਕੇਸ ਦੇ ਵਿੱਚ ਉਸ ਦੀ ਸੁਣਵਾਈ 25 ਅਪ੍ਰੈਲ ਨੂੰ ਹੋ ਸਕਦੀ ਹੈ। ਬਿਲਕੁਲ ਜੀ, ਐਕਚੁਅਲੀ ਜਿਹੜਾ ਆਸਾਰਾਮ ਜਿਹੜਾ ਕਿ ਇਸ ਵੇਲੇ ਰਾਜਸਥਾਨ ਦੀ ਜਿਹੜੇ ਜੇਲ੍ਹ ਦੇ ਵਿੱਚ ਹੈ, ਇਸ ਮਾਮਲੇ ਦੇ ਉੱਤੇ ਜਿਹੜਾ ਜੀ ਇੱਕ PIL ਉਹ ਆਈ ਹੈ ਔਰ ਇਹ ਕਿਹਾ ਗਿਆ ਕਿ ਇਹਦਾ ਫੈਸਲਾ ਜੇਲ੍ਹ ਦੇ ਵਿੱਚ ਜਿਹੜਾ ਉਹ ਸੁਣਾਇਆ ਜਾਵੇ। 25 ਅਪ੍ਰੈਲ ਨੂੰ ਅਦਾਲਤ ਜਿਹੜੀ ਹੈ ਜੀ ਉਹ ਫੈਸਲਾ ਦੇ ਸਕਦੀ ਹੈ। ਪੁਲਿਸ ਨੇ ਇਹ ਕਿਹਾ ਕਿ ਆਸਾਰਾਮ ਦੇ ਜਿਹੜੇ ਸਮਰਥਕ ਆ ਉਹ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਤੇ ਉਹ ਇਕੱਠੇ ਜਿਹੜੇ ਆ ਜੀ ਹੋ ਜਾਂਦੇ ਆ। ਇੰਟੈਲੀਜੈਂਸ ਜਿਹੜੀਆਂ ਇਨਪੁਟਸ ਨੇ ਉਹ ਵੀ ਕਹਿੰਦੀਆਂ ਨੇ ਕਿ ਫੈਸਲੇ ਦੇ ਦਿਨ ਜਿਹੜੇ ਵੱਡੀ ਗਿਣਤੀ ਦੇ ਵਿੱਚ ਆਸਾਰਾਮ ਦੇ ਜਿਹੜੇ ਚੇਲੇ ਚਾਟੜੇ ਨੇ ਉਹ ਜੋਧਪੁਰ ਦੇ ਵਿੱਚ ਇਕੱਠੇ ਹੋ ਸਕਦੇ ਆ। ਉਹ ਕਹਿੰਦੇ ਕਿ ਜੇ ਏਦਾਂ ਨਾ ਹੋਵੇ ਕਿ ਰਾਮ ਰਹੀਮ ਨੂੰ ਸਜ਼ਾ ਸੁਣਾਉਣ ਦੇ ਵੇਲੇ ਪੰਚਕੂਲਾ ਦੇ ਵਿੱਚ ਜਿਹੜੇ ਹਾਲਾਤ ਬਣ ਗਏ ਸੀਗੇ, ਇਸੇ ਤਰ੍ਹਾਂ ਦੀਆਂ ਪ੍ਰਸਥਿਤੀਆਂ ਜਿਹੜੀਆਂ ਉਹ ਨੂੰ ਜਿਹੜਾ ਦੇਸ਼ ਭਰ ਦੇ ਵਿੱਚ ਅਪੀਲ ਜਾਰੀ ਕਰਵਾਈ ਜਾਵੇ ਕਿ ਉਹ ਉੱਥੇ ਨਾ ਆਉਣ ਜੋਧਪੁਰ ਦੇ ਵਿੱਚ। ਪੁਲਿਸ ਦੀ ਅਰਜ਼ੀ ਦੇ ਉੱਤੇ ਆਸਾਰਾਮ ਦੇ ਵੱਲੋਂ ਮੰਗਲਵਾਰ ਨੂੰ ਜਿਹੜਾ ਜੀ ਉਹ ਜਵਾਬ ਆਊਗਾ। ਆਸਾਰਾਮ ਦਾ ਜਿਹੜਾ ਮੁੱਖ ਸਾਧਕ ਤੇ ਜੋਧਪੁਰ ਦੀ ਤਮਾਮ ਜਿਹੜੀ ਐਕਟੀਵਿਟੀ ਆ ਉਹਨੂੰ ਵੇਖਣ ਵਾਲਾ ਸ਼ਿਵਾ ਵੀ ਜਿਹੜਾ ਜੀ ਉਹ ਕਹਿੰਦਾ ਕਿ ਉਹਦੇ ਕੋਲ ਪੈਸਾ ਨਹੀਂ ਹੈ ਕਿ ਦੇਸ਼ ਭਰ ਦੇ ਵਿੱਚ ਅਪੀਲ ਜਿਹੜੀ ਉਹ ਜਾਰੀ ਕਰਵਾ ਸਕੇ। ਹਾਲਾਂਕਿ ਸਭ ਨੂੰ ਪਤਾ ਕਿ ਆਸਾਰਾਮ ਦੀ ਪ੍ਰਾਪਰਟੀ ਕਿੰਨੀ ਆ, ਉਹਦੇ ਡੇਰਿਆਂ ਦੇ ਕੋਲੇ ਪੈਸਾ ਕਿੰਨਾ। ਉਹ ਇਹ ਜ਼ਰੂਰ ਕਹਿੰਦਾ ਕਿ ਉਹਨੇ ਸਾਰੇ ਜਿਹੜੇ ਇਹਦੇ ਚੇਲੇ ਨੇ ਉਹਨਾਂ ਨੂੰ ਸੰਦੇਸ਼ ਦਵਾ ਦਿੱਤਾ ਕਿ ਇਸ 400 ਜਿਹੜੇ ਉਹਦੇ ਆਸ਼ਰਮ ਨੇ ਉਹਦੇ ਵਿੱਚ ਪ੍ਰਾਰਥਨਾ ਜਿਹੜੀ ਉਹ ਕਰਨ। ਪਰ ਪੁਲਿਸ ਜਿਹੜੀ ਹੈ ਜੀ ਉਹ ਕੋਈ ਖਤਰਾ ਨਹੀਂ ਲੈਣਾ ਚਾਹੁੰਦੀ, ਜਿਹਦੇ ਕਰਕੇ ਜੇਲ੍ਹ ਤੋਂ ਕੋਰਟ ਤੱਕ 1000 ਪੁਲਿਸ ਕਰਮਚਾਰੀ ਜਿਹੜੇ ਨੇ ਜੀ ਉਹ ਲਾਏ ਜਾਣਗੇ। ਆਸਾਰਾਮ ਕੇਸ ਦਾ ਫੈਸਲਾ ਕਰਨ ਵਾਲੇ ਜੱਜ ਜਿਹੜੇ ਮਧੂਸੂਦਨ ਸ਼ਰਮਾ ਉਹਨਾਂ ਦਾ ਫੈਸਲਾ ਉਹ ਜਿਹੜਾ ਜੀ ਉਹ ਲਿਖਵਾ ਰਹੇ ਆ। ਅੰਤਮ ਬਹਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ 25 ਨੂੰ ਫੈਸਲਾ ਜਿਹੜਾ ਜੀ ਇਹ ਦੇਣਗੇ। ਉਸੇ ਦਿਨ ਪੁਲਿਸ ਨੇ ਉਹਦੇ ਘਰ ਸੁਰੱਖਿਆ ਦਾ ਜਿਹੜਾ ਜੀ ਉਹ ਪਹਿਰਾ ਹੋਰ ਵਧਾ ਦਿੱਤਾ। ਜਿਹੜੀ ਅਦਾਲਤ ਹੈ ਉਹਦੀ ਵੀ ਸੁਰੱਖਿਆ ਜਿਹੜੀ ਹੈ ਜੀ ਉਹ ਵਧਾਈ ਗਈ ਹੈ। ਪੁਲਿਸ ਜਿਹੜੀ ਹੈ ਜੀ ਉਹ ਹਾਈ ਕੋਰਟ ਦੀ ਸ਼ਰਨ ਦੇ ਵਿੱਚ ਹੈ ਔਰ ਇਹ ਕਹਿ ਰਹੀ ਹੈ ਕਿ ਅਦਾਲਤ ਦੇ ਵਿੱਚ ਇਹ ਫੈਸਲਾ ਨਾ ਸੁਣਾਇਆ ਜਾਵੇ, ਉਹ ਫੈਸਲਾ ਜਾ ਕੇ ਜੇਲ੍ਹ ਦੇ ਵਿੱਚ ਸੁਣਾਉਣ ਤੇ ਉਹਨਾਂ ਨੂੰ ਕੰਟਰੋਲ ਕਰਨਾ ਥੋੜਾ
ਸੌਖਾ ਰਹੂਗਾ। ਤੇ 25 ਤਰੀਕ ਨੂੰ ਇਹ ਬੜਾ ਅਹਿਮ ਦਿਨ ਜਿਹੜਾ ਜੀ ਰਹੂਗਾ ਆਸਾਰਾਮ ਦੇ ਕੇਸ ਵਾਲੇ ਮਾਮਲੇ ਦੇ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਹਸਪਤਾਲਾਂ ਤੇ ਘਰਾਂ ਦੇ ਵਿੱਚ ਜਿਹੜੇ ਲੋਕ ਬਿਮਾਰ ਪਏ ਆ ਤੇ ਉਹ 90% ਜਿਹੜੇ ਲੋਕ ਆ ਓਰੇਗਨ ਦੀ ਵੇਟ ਕਰ ਰਹੇ ਆ। ਬਿਲਕੁਲ ਜੀ, ਐਕਚੁਅਲੀ ਦੋ ਪੱਖ ਨੇ ਜੀ ਇਹਦੇ। ਇੱਕ ਤਾਂ ਤੁਸੀਂ ਕਹਿ ਲਓ ਕਿ ਅਵੇਅਰਨੈਸ ਜਿਹੜੀ ਹੈ ਜੀ ਉਹ ਲੋਕਾਂ ਦੇ ਵਿੱਚ ਨਾ ਹੋਣੀ, ਲੋਕਾਂ ਦੇ ਵਿੱਚ ਵੱਲੋਂ ਆਪਣੇ ਜਿਹੜੇ ਆ ਜੀ ਉਹ ਔਰਗਨ ਡੋਨੇਟ ਨਾ ਕਰਨੇ, ਇਹ ਇੱਕ ਇਹਦਾ ਪ੍ਰਮੁੱਖ ਰੀਜ਼ਨ ਹੈ। ਨਹੀਂ ਤਾਂ ਜਿੰਨੇ ਡੈਥ ਜਿਹੜੀਆਂ ਜੀ ਉਹ ਸਿਰਫ ਸੜਕ ਹਾਦਸਿਆਂ ਦੇ ਵਿੱਚ ਹੀ ਹੁੰਦੀਆਂ ਨੇ। ਜੇ ਅਵੇਅਰਨੈਸ ਜਿਹੜੀ ਹੋਵੇ ਤੇ ਸ਼ਾਇਦ ਕਿਸੇ ਨੂੰ ਜਿਹੜੇ ਔਰਗਨ ਦੀ ਉਡੀਕ ਦੇ ਵਿੱਚ ਨੇ ਉਹਨਾਂ ਨੂੰ ਇਹ ਉਡੀਕ ਨਾ ਕਰਨੀ ਪਵੇ। ਹਿਊਮਨ ਔਰਗਨ ਟ੍ਰਾਂਸਪਲੇਸ਼ਨ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਦੇ ਜਿਹੜੇ ਹੈਗੇ ਨੇ ਜੀ ਆਪਣੇ ਸਿਹਤ ਮੰਤਰਾਲੇ ਉਹਨਾਂ ਤੋਂ ਸਟੇਟ ਤੇ ਸੈਂਟਰਲ ਲੈਵਲ ਟ੍ਰਾਂਸਪਲਾਂਟੇਸ਼ਨ ਦਾ ਪੂਰਾ ਡਾਟਾ ਜਿਹੜਾ ਜੀ ਉਹ ਦਿੱਤੇ ਜਾਣ ਦੇ ਹੁਕਮ ਦਿੱਤੇ ਆ। ਔਰ ਇਹ ਜਿਹੜਾ ਬੈਂਚ ਹੈ ਉਹਨੇ ਇਹ PGI ਨੂੰ ਪੁੱਛਿਆ ਕਿ ਉਹਦੇ ਕੋਲ ਔਰਗਨ ਟ੍ਰਾਂਸਪਲਾਂਟੇਸ਼ਨ ਦੀਆਂ ਕਿੰਨੀਆਂ ਸੁਵਿਧਾਵਾਂ ਨੇ ਤੇ ਹੁਣ ਤੱਕ ਕਿੰਨੇ ਪੇਸ਼ੈਂਟ ਜਿਹੜੇ ਐਡਮਿਟ ਕਰਕੇ ਉਹਨਾਂ ਨੂੰ ਆਪਰੇਟ ਜਿਹੜਾ ਜੀ ਉਹ ਕੀਤਾ ਗਿਆ। ਇਹ ਜਿਹੜੀ ਜੀ ਐਕਚੁਅਲੀ ਇੱਕ PIL ਪਾਈ ਸੀ ਉਹਦੇ ਉੱਤੇ ਜਿਹੜਾ ਜੀ ਇਹ ਜਿਹੜਾ ਸੁਣਵਾਈ ਚੱਲ ਰਹੀ ਆ। ਇਹਦੇ ਵਿੱਚ ਕਿਡਨੀ ਟ੍ਰਾਂਸਪਲਾਂਟ ਜਿਹੜੀ ਜੀ ਉਹ ਕਰਾਈ ਗਈ ਸੀ ਕਿ ਦੱਸਿਆ ਗਿਆ ਸੀਗਾ ਕਿ ਕਿਸੇ ਵਿਅਕਤੀ ਨੂੰ ਜਿਹੜੀ ਔਰਗਨ ਦੀ ਜਦੋਂ ਜ਼ਰੂਰਤ ਪੈਂਦੀ ਆ ਤਾਂ ਉਹਨੂੰ ਆਪਣੀ ਕਿਸਮਤ ਦੇ ਉੱਤੇ ਨਿਰਭਰ ਜਿਹੜਾ ਜੀ ਉਹ ਕਰਨਾ ਪੈਂਦਾ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਸਿਰਫ PGI ਆ ਜਿੱਥੇ ਕਿ ਜਿਹੜੇ ਔਰਗਨ ਨੇ ਉਹ ਟ੍ਰਾਂਸਪਲਾਂਟ ਕੀਤੇ ਜਾਂਦੇ ਆ। ਡਾਕਟਰਾਂ ਦੀ ਕਮੀ ਤੇ ਟ੍ਰਾਂਸਪਲਾਂਟ ਦੇ ਵਾਸਤੇ ਜਿਹੜੇ ਡੋਨਰ ਨੇ ਉਹਨਾਂ ਨੂੰ ਰੱਖਣ ਦੀ ਵੀ ਕੋਈ ਵਿਵਸਥਾ ਜਿਹੜੀ ਹੈ ਜੀ ਇੱਥੇ ਹੈ ਨਹੀਂ ਗੀ। ਹਰ ਸਾਲ ਐਕਸੀਡੈਂਟ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਕਿ 70,000 ਲੋਕਾਂ ਦੀ ਮੌਤ ਹੁੰਦੀ ਆ। ਔਰ ਇਹ ਕਿਹਾ ਗਿਆ ਇਹਦੇ ਵਿੱਚ ਕਿ ਜੇ ਇਸ ਤਰ੍ਹਾਂ ਦੇ ਲੋਕਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਵੇ ਤਾਂ ਇਹਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਦੇ ਰਿਸ਼ਤੇਦਾਰ ਅੱਗੋਂ ਉਹਦੇ ਜਿਹੜੇ ਅੰਗ ਆ ਉਹ ਦਾਨ ਕਰਨ ਦੇ ਵਾਸਤੇ ਅੱਗੇ ਆ ਸਕਦੇ ਆ। ਤੇ ਜਿਹੜੇ 90% ਲੋਕ ਜਿਹੜੇ ਵੇਟਿੰਗ ਲਿਸਟ ਦੇ ਵਿੱਚ ਨੇ ਉਹਨਾਂ ਦੀ ਜਾਨ ਜਿਹੜੀ ਆ ਉਹ ਬਚਾਈ ਜਾ ਸਕਦੀ ਹੈ। ਹਾਈ ਕੋਰਟ ਨੇ ਕਿਹਾ ਕਿ ਇਹ ਜਿਹੜੇ ਵੇਟਿੰਗ ਲਿਸਟ ਵਾਲੇ ਨੇ ਜੀ ਇਹ ਕਿਉਂ ਮਰਨ, ਜਦੋਂ ਕਿ ਜੇ ਅਵੇਲੇਬਿਲਿਟੀ ਦੀ ਆਪਾਂ ਗੱਲ ਕਰੀਏ 70,000 ਗਿਣਤੀ ਕੋਈ ਥੋੜੀ ਨਹੀਂ ਜੀ ਜਿਹੜੇ ਸੜਕਾਂ ਦੇ ਉੱਤੇ ਲੋਕ ਮਰਦੇ ਆ। PIL ਦੇ ਵਿੱਚ ਇਹ ਕਿਹਾ ਗਿਆ ਜੀ ਕਿ ਦੇਸ਼ ਦੇ ਵਿੱਚ ਹਰ ਸਾਲ 2.25 ਲੱਖ ਲੋਕਾਂ ਨੂੰ ਕਿਡਨੀ ਦੀ ਜ਼ਰੂਰਤ ਪੈਂਦੀ ਹੈ ਪਰ ਸਿਰਫ 5,000 ਲੋਕਾਂ ਨੂੰ ਕਿਡਨੀ ਜਿਹੜੀ ਹੈ ਜੀ ਇਹ ਮਿਲਦੀ ਆ। ਲਿਵਰ ਦੀ ਜ਼ਰੂਰਤ ਜਿਹੜੀ ਹੈ ਜੀ ਹਰ ਸਾਲ ਕਰੀਬ 1 ਲੱਖ ਲੋਕਾਂ ਨੂੰ ਹੁੰਦੀ ਹੈ ਪਰ ਇਹਦੇ ਵਿੱਚ ਸਿਰਫ 1,000 ਹੀ ਏਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਸਹੀ ਟਾਈਮ ਦੇ ਉੱਤੇ ਜਿਹੜਾ ਜੀ ਇਹ ਮਿਲ ਜਾਂਦਾ। ਦਿਲ ਦੇ ਮਾਮਲੇ ਦੇ ਉੱਤੇ ਵੀ ਜਿਹੜੀ ਸਥਿਤੀ ਆ ਕੋਈ ਬਹੁਤ ਜ਼ਿਆਦਾ ਬਿਹਤਰ ਨਹੀਂ ਗੀ। ਇਹ ਜਿਹੜੀ PIL ਹੈ ਇਹ ਬੜੀ ਅਹਿਮ ਹੈ ਇਸ ਪੱਖੋਂ ਕਿ ਹਾਈ ਕੋਰਟ ਜਿਹੜੀ ਹੈ ਜੀ ਇਸ ਮਾਮਲੇ ਦੇ ਉੱਤੇ ਕੀ ਫੈਸਲਾ ਜਿਹੜਾ ਉਹ ਦਿੰਦੀ ਹੈ। ਜਿੱਥੇ ਜਿਹੜੇ ਦਾਨ ਵੀ ਕਰਦੇ ਨੇ ਉਹਨਾਂ ਨੂੰ ਰੱਖਣ ਦੀ ਹੀ ਸੁਵਿਧਾ ਜਿਹੜੀ ਉਹ ਹੈ ਨਹੀਂ ਗੀ। ਤੇ ਜਿਹੜੀ ਇਹਦੇ ਵਿੱਚ ਗੱਲ ਕਹੀ ਗਈ ਆ ਕਿ ਕਾਉਂਸਲਿੰਗ ਕੀਤੀ ਜਾਵੇ ਉਹਨਾਂ ਦੇ ਰਿਸ਼ਤੇਦਾਰਾਂ ਦੀ। ਜੇ ਇਹ ਪ੍ਰਬੰਧ ਜਿਹੜੇ ਆ ਜੀ ਉਹ ਹੁੰਦੇ ਆ ਨਿਰਸੰਦੇਹ ਇਹਦੇ ਨਾਲ ਜਿਹੜੇ ਔਰਗਨ ਡੋਨੇਟ ਕਰਨ ਵਾਲੇ ਆ ਉਹ ਲੋਕ ਅੱਗੇ ਆ ਸਕਦੇ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।